ਉਹਨੇ ਕਿਹਾ ਭਾਵੇਂ ਉਹ ਜਾਨਵਰ ਸੀ, ਭਾਵੇਂ ਉਹ ਸ਼ੇਰ ਸੀ, ਭਾਵੇਂ ਉਹ ਆਦਮਖੋਰ ਸੀ, ਦਰਿੰਦਾ ਸੀ, ਜੋ ਵੀ ਸੀ। ਪਰ ਸਲਾਮ ਅਲੈਕਮ ਜੀ, ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਤੇ ਜੱਗ ਬੀਤੀ। ਪਹਿਲੀ ਗੱਲ ਤੇ ਇਹ ਵੇ ਕਿ ਪਰਾਲੀ ਦੇ ਨਾਲ ਢੋ ਲਾ ਕੇ ਧੁੱਪ ਸੇਕਣ ਦਾ ਇੱਕ ਆਪਣਾ ਹੀ ਸਵਾਦ ਏ। ਮੈਨੂੰ ਤੇ ਬੜਾ ਮਜ਼ਾ ਆਉਂਦਾ ਜੇ ਕਿ ਪਰਾਲੀ ਦੇ ਨਾਲ ਢੋ ਲਾਈ ਹੋਵੇ, ਬੰਦਾ ਧੁੱਪ ਸੇਕੇ ਆਰਾਮ ਕਰੇ, ਬੜਾ ਮਜ਼ਾ ਆਉਂਦਾ ਹੈ। ਮੈਂ ਨਾ ਅੱਜ ਤੁਹਾਨੂੰ ਇੱਕ ਗੱਲ ਸੁਣਾਉਣਾ ਚਾਹੁੰਦਾ। ਇਹ ਉਹ ਗੱਲ ਏ ਕਿ ਜਿਨੇ ਮੇਰੇ ਦਿਲ ਦੇ ਵਿੱਚ ਇੱਕ ਜਗ੍ਹਾ ਬਣਾ ਲਈ ਜਾਂ ਮੇਰੇ ਦਿਮਾਗ 'ਚ ਜਗ੍ਹਾ ਬਣਾ ਲਈ ਕਿ ਮੈਨੂੰ ਅੱਜ ਤੱਕ ਉਹ ਗੱਲ ਭੁੱਲੀ ਨਹੀਂ। ਤੁਸੀਂ ਸਾਰੇ ਜਾਣਦੇ ਹੋ, ਜਿਹੜੇ ਨਹੀਂ ਜਾਣਦੇ ਉਹ ਵੀ ਜਾਣਨ ਲੈਣ ਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ, ਬਹੁਤ ਜ਼ਿਆਦਾ। ਮੈਂ ਕਿਤਾਬ ਪੜ੍ਹੀ ਸੀ ਸ਼ਿਕਾਰੀਆਤ, ਸੱਚੀ ਕਹਾਣੀਆਂ ਤੇ ਮਬਨੀ ਸੀ। ਉਹਦੇ ਵਿੱਚ ਨਾ ਹੋਇਆ ਇਸ ਤਰ੍ਹਾਂ ਸੀ ਕਿ ਤੁਹਾਨੂੰ ਪਤਾ ਹੈ ਜਦੋਂ ਪਾਕਿਸਤਾਨ ਤੇ ਇੰਡੀਆ ਜੇ ਨਹੀਂ ਸਨ ਬਣੇ, ਬਰੇ ਸਗੀਰ ਇਕੱਠਾ ਸੀ, ਉਦੋਂ ਲੋਕ ਆਪਣੇ ਬੱਚਿਆਂ ਨੂੰ ਪੜ੍ਹਨ ਵਾਸਤੇ ਬਾਹਰ ਦੇ ਮੁਲਕ ਭੇਜਦੇ ਸਨ। ਤੇ ਉਹ ਲੋਕ ਭੇਜਦੇ ਹੁੰਦੇ ਹਨ ਜਿਹੜੇ ਕੋਈ ਨਵਾਬ ਲੋਕ ਹੁੰਦੇ ਹਨ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਸੀ। ਇਸ ਤਰ੍ਹਾਂ ਹੀ ਇੱਕ ਬੰਦਾ ਇੱਥੋਂ ਗਿਆ ਪੜ੍ਹਨ ਵਾਸਤੇ, ਉੱਥੇ ਕੋਈ ਤਲਕ ਬਣ ਗਏ ਕਿਸੇ ਫੈਮਿਲੀ ਨਾਲ। ਉਹ ਜਦੋਂ ਵਾਪਸ ਆਇਆ ਨਾ, ਉਹਦੇ ਨਾਲ ਉਹ ਜਿਹੜੀ ਲੜਕੀ ਉਹਦੇ ਨਾਲ ਸ਼ਾਦੀ ਕਰਾਉਣਾ ਚਾਹੁੰਦੀ ਸੀ, ਜਿਨ੍ਹਾਂ ਦੀ ਆਪਸ 'ਚ ਕੋਈ ਜੋ ਵੀ ਮਾਮਲਾ ਸਨ, ਉਹ ਵੀ ਨਾਲ ਆ ਗਈ। ਹੁਣ ਉਹ ਜਦੋਂ ਇੱਥੇ ਆਏ ਤੇ ਉਹਨੇ ਆਖਿਆ ਆ ਨਾ ਤੈਨੂੰ ਸ਼ਿਕਾਰ ਖਿਡਾ ਕੇ ਲਿਆਈਏ, ਅਸੀਂ ਸ਼ਿਕਾਰ ਖੇਡਣ ਚੱਲੇ ਆ, ਅਸੀਂ ਤੈਨੂੰ ਵੀ ਨਾਲ ਲੈ ਕੇ ਚੱਲਨੇ ਆ। ਉਹ ਹੋਇਆ ਇਹ ਕਿ ਉਹ ਆਪਣੇ ਵੀਰਾਂ ਨਾਲ, ਜਿਹੜੇ ਕੋਈ ਮਾਹਰ ਸ਼ਿਕਾਰੀ ਸਨ, ਉਹਨਾਂ ਦੇ ਨਾਲ ਸ਼ਿਕਾਰ ਖੇਡਣ ਟੁਰ ਗਏ ਜੰਗਲ 'ਚ। ਉਹ ਜਿਹੜੇ ਸ਼ਿਕਾਰੀ ਸਨ ਨਾ ਦੂਸਰੇ, ਉਹ ਤਾਂ ਮਾਹਰ ਸ਼ਿਕਾਰੀ ਸਨ। ਉਹਨੇ ਜਨਾਬ ਸ਼ੇਰ ਲੱਭਣਾ ਸ਼ੁਰੂ ਕਰ ਦਿੱਤਾ ਜੀ, ਸ਼ੇਰ ਦਾ ਸ਼ਿਕਾਰ ਖੇਡਣਾ ਹੈ। ਤੇ ਉਹ ਬੰਦਾ ਥੋੜਾ ਜਿਹਾ ਨਾ ਸ਼ੋਖਾ ਸੀ, ਸ਼ੇਖੀ ਖੋਰਾ, ਯਾਨੀ ਕਿ ਫੁੰਡਾ ਮਾਰਨ ਵਾਲਾ, ਐਵੇਂ ਉਡਾਣ ਵਾਲਾ। ਹੋਇਆ ਇਸ ਤਰ੍ਹਾਂ ਕਿ ਉਹ ਜਿੱਥੇ ਉਹਨਾਂ ਜਾ ਕੇ ਰਿਹਾਇਸ਼ ਰੱਖੀ, ਉੱਥੇ 2-3 ਦਿਨ ਜੰਗਲ 'ਚ ਫਿਰਦੇ ਰਹੇ, ਉਹਨਾਂ ਨੂੰ ਸ਼ੇਰ ਨਾ ਲੱਭਾ। ਰਾਤ ਨੂੰ ਨਾ ਸਾਰੇ ਸੋ ਗਏ। ਉਹ ਸੁਬਾਹ ਉੱਠਿਆ, ਉਹਨੇ ਦੇਖਿਆ ਬਾਹਰ ਇੱਕ ਸ਼ੇਰ ਤੇ ਸ਼ੇਰਨੀ ਕਾਫੀ ਦੂਰ ਨਜ਼ਰ ਆ ਰਹੇ ਨੇ। ਉਹਨੇ ਕੀ ਕੀਤਾ, ਬੰਦੂਕ ਚੁੱਕੀ, ਫਟਾਫਟ ਉਸ ਕੁੜੀ ਨੂੰ ਉਠਾਇਆ, ਉਹਨੇ ਨਾਲ ਦੇ ਨੂੰ ਉਠਾਇਆ ਹੀ ਕੋਈ ਨਾ। ਉਹਨੇ ਆਂਦਾ ਤੈਨੂੰ ਹਵਾ ਵੇ ਸ਼ੇਰ ਸ਼ੇਰਨੀ ਮਾਰੀਏ। ਉਹ ਜਦੋਂ ਦੋਨੋਂ ਅੱਗੇ ਗਏ ਨੇ, ਉਹ ਬੰਦੇ ਨੇ ਕੀ ਕੀਤਾ ਕਿ ਫਾਇਰ ਕਰ ਦਿੱਤਾ। ਫਾਇਰ ਨਾ ਲੱਗਾ ਸ਼ੇਰ ਨੂੰ। ਉਹ ਸ਼ੇਰ ਤੇ ਸ਼ੇਰਨੀ ਉਹ ਨਾਲ ਦੌੜ ਪਏ, ਠੀਕ ਹੈ ਨਾ। ਉਹਨੇ ਕੀ ਕੀਤਾ ਕਿ ਜਲਦਬਾਜ਼ੀ ਵਿੱਚ ਨਾ ਆਪਣੀ ਜਾਨ ਬਚਾਉਣ ਵਾਸਤੇ ਉਹਨੇ ਨਾ ਉਹ ਲੜਕੀ ਨੂੰ ਧੱਕਾ ਦੇ ਦਿੱਤਾ ਕਿ ਸ਼ੇਰ ਇਹਨੂੰ ਫੜ ਲੈਣ ਤੇ ਮੈਂ ਦੌੜ ਕੇ ਅੰਦਰ ਵੜ ਜਾ। ਉਹ ਜਦੋਂ ਉਹਨੇ ਧੱਕਾ ਦਿੱਤਾ ਨਾ ਲੜਕੀ ਨੂੰ, ਲੜਕੀ ਜ਼ਮੀਨ ਤੇ ਗਿਰੀ ਏ, ਉਹਦੇ ਉੱਤੇ ਆ ਕੇ ਸ਼ੇਰ ਨੇ ਛਾਲ ਮਾਰੀ ਏ। ਜੈਸੇ ਹੀ ਛਾਲ ਮਾਰੀ ਏ ਨਾ, ਤੇ ਉਹ ਲੜਕੀ ਬੇਹੋਸ਼ ਹੋ ਗਈ, ਸ਼ੇਰਨੀ ਉਹਦੇ ਉੱਪਰ ਬੈਠੀ ਏ। ਲੇਕਿਨ ਉਹਨਾਂ ਦੀ ਤਵੱਜੋ ਉਹਦੇ ਵੱਲ, ਉਹ ਦੌੜਿਆ, ਉਹ ਲੜਕੀ ਨੂੰ ਛੱਡ ਕੇ ਸ਼ੇਰ ਤੇ ਸ਼ੇਰਨੀ ਉਹਦੇ ਪਿੱਛੇ ਦੌੜੇ ਨੇ। ਉਹਨਾਂ ਨੂੰ ਨਾ ਚੀਰ ਫਾੜ ਕਰ ਦਿੱਤਾ, ਮਾਰ ਦਿੱਤਾ। ਉਨੀ ਦੇਰ ਨੂੰ ਸ਼ੋਰ ਸ਼ਰਾਬਾ ਸੁਣ ਕੇ ਉਹਨਾਂ ਦੇ ਨਾਲ ਦੇ ਵੀ ਉੱਠੇ, ਸ਼ੇਰ ਤੇ ਸ਼ੇਰਨੀ ਗਾਇਬ ਹੋ ਗਏ। ਬੜਾ ਅਫਸੁਰਦਾ ਜਿਹਾ ਮਾਹੌਲ ਹੋ ਗਿਆ। ਲੜਕੀ ਹੋਸ਼ ਆਇਆ ਉਹਨੂੰ, ਜਦੋਂ ਉਹਨੂੰ ਸਾਰੀ ਗੱਲ ਦਾ ਪਤਾ ਲੱਗਾ, ਉਹ ਰੋਈ ਜਾਏ। ਸਾਰੀ ਗੱਲ ਉਹਦੇ ਨਾਲ ਪਿਆਰ ਕਰਦੀ ਸੀ, ਮੁਹੱਬਤ ਕਰਦੀ ਸੀ, ਤੇ ਉਹ ਬਹੁਤ ਰੋਈ, ਇੰਨਾ ਕੁ ਰੋਈ ਜਿਹਦਾ ਹਿਸਾਬ ਨਹੀਂ। ਕਿੱਸਾ ਮੁਕਤਸਰ ਜੀ, ਉਹਨਾਂ ਸਾਰਿਆਂ ਸ਼ਿਕਾਰੀਆਂ ਨੇ ਕਿਹਾ ਜੋ ਮਰਜ਼ੀ ਹੋ ਜਾਏ, ਅਸੀਂ ਜਿੰਨੀ ਦੇਰ ਤੱਕ ਸ਼ੇਰ ਤੇ ਸ਼ੇਰਨੀ ਨੂੰ ਮਾਰਨਾ ਨਹੀਂ ਨਾ ਹੈ, ਅਸੀਂ ਜਾਣਾ ਨਹੀਂ। ਮੈਂ ਕਿਹਾ ਜੀ ਠੀਕ ਹੈ। ਹੁਣ ਉਹਨਾਂ ਨੇ ਸ਼ੇਰ ਤੇ ਸ਼ੇਰਨੀ ਨੂੰ ਘੇਰ ਲਿਆ। ਜਦੋਂ ਨਾ ਘੇਰ ਲਿਆ ਨਾ, ਸ਼ੇਰਨੀ ਸਭ ਤੋਂ ਪਹਿਲੇ ਅੱਗੇ ਸੀ। ਉਹ ਜਦੋਂ ਸ਼ੇਰਨੀ ਨੂੰ ਲੱਗੇ ਨਾ ਫਾਇਰ ਮਾਰਨ, ਤੇ ਸ਼ੇਰ ਸਾਈਡ ਤੇ ਸੀ, ਉਹ ਭੱਜ ਕੇ ਨਾ ਅੱਗੇ ਆ ਗਿਆ। ਪਹਿਲਾ ਫਾਇਰ ਸ਼ੇਰ ਨੇ ਖਾਧਾ। ਈਵਨ ਕਿ 2-3 ਫਾਇਰ ਸ਼ੇਰ ਨੂੰ ਲੱਗੇ, ਸ਼ੇਰ ਡਿੱਗ ਪਿਆ। ਬਾਅਦ 'ਚ ਨਾ ਸ਼ੇਰਨੀ ਨੂੰ ਉਹਨਾਂ ਮਾਰਿਆ। ਕੁੜੀ ਬੜੇ ਗੌਰ ਨਾਲ ਵੇਖ ਰਹੀ ਹੈ ਸਾਰਾ ਕੁਛ, ਕਿਉਂਕਿ ਉਹਨੂੰ ਸ਼ਿਕਾਰ ਦਾ ਐਡਾ ਪਤਾ ਨਹੀਂ ਸੀ। ਇੱਕ ਹਾਦਸਾ ਉਹਦੇ ਨਾਲ ਪਹਿਲੇ ਹੋ ਚੁੱਕਿਆ ਸੀ। ਉਹਨਾਂ ਨੂੰ ਬਿਲਕੁਲ ਫਾਸਲਾ ਰੱਖਿਆ ਕਿ ਤੂੰ ਨਾ ਅੱਗੇ ਨਹੀਂ ਹੋਣਾ। ਹੁਣ ਉਹਨੇ ਕੀ ਕੀਤਾ ਕਿ ਜਦੋਂ ਸ਼ੇਰ ਮਰ ਗਿਆ ਨਾ, ਉਹਨੇ ਆਖਿਆ ਮੇਰੀ ਇੱਕ ਖੁਆਇਸ਼ ਹੈ ਕਿ ਮੈਂ ਵਲਾਇਤ ਨਾ ਇਸ ਸ਼ੇਰ ਦੀ ਖਲ ਨੂੰ ਖੜਨਾ ਚਾਹੁੰਦੀ ਹਾਂ। ਉਹਨਾਂ ਨੇ ਸ਼ੇਰ ਦੀ ਖਲ ਨੂੰ ਮਹਿਫੂਜ਼ ਕੀਤਾ ਤੇ ਉਹ ਕੁੜੀ ਨਾਲ ਲੈ ਗਈ ਵਲਾਇਤ। ਉਹਨੇ ਜਾ ਕੇ ਨਾ ਉਸ ਸ਼ੇਰ ਦੀ ਖਲ ਦਾ ਇੱਕ ਕੋਟ ਸਵਾਇਆ, ਯਾਨੀ ਕਿ ਇੱਕ ਜੈਕਟ ਟਾਈਪ ਕਹਿ ਲਓ, ਕੋਟ, ਜਿਸ ਤਰ੍ਹਾਂ ਦਾ ਵੀ ਉਸ ਦੌਰ 'ਚ ਰਿਵਾਜ ਹੋਣਾ, ਉਹਨੇ ਸਵਾਇਆ। ਉਹਨੇ ਇੱਕ ਵਾਰੀ ਫੇਰ ਖਾਹਿਸ਼ ਦਾ ਇਜ਼ਹਾਰ ਕੀਤਾ ਕਿ ਮੈਂ ਨਾ
ਜਿੱਥੇ ਜਿਹਦੇ ਨਾਲ ਮੈਂ ਪਿਆਰ ਕਰਦੀ ਹਾਂ, ਜਿੱਥੇ ਉਹਦੀ ਡੈਥ ਹੋਈ ਹੈ, ਮੈਂ ਇੱਕ ਵਾਰੀ ਫੇਰ ਜਾਣਾ ਚਾਹੁੰਦੀ ਹਾਂ ਉੱਥੇ। ਬਹਿਰੀ ਜਹਾਜ਼ਾਂ ਦਾ ਦੌਰ ਸੀ, ਉਹ ਬੈਠੇ ਆ ਗਏ। ਜਿਹਦੇ ਕੋਲ ਪੈਸਾ ਹੋਵੇ, ਤੁਹਾਨੂੰ ਪਤਾ ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਕੋਈ ਮਸਲਾ ਨਹੀਂ ਕਿਤੇ ਵੀ ਆਉਣ ਜਾਣ ਦਾ। ਉਹ ਆ ਗਏ ਨੇ ਤੇ ਕੁੜੀ ਰੋ ਰਹੀ ਏ, ਕੁੜੀ ਇੰਨਾ ਕੁ ਰੋ ਰਹੀ ਏ ਕਿ ਸਾਰੇ ਸਮਝਦੇ ਹਨ ਕਿ ਯਾਰ ਇਹ ਉਹਦੇ ਨਾਲ ਬੜਾ ਪਿਆਰ ਕਰਦੀ ਸੀ ਤੇ ਇਹ ਤਦ ਰੋ ਰਹੀ ਏ ਵਿਚਾਰੀ। ਉਹ ਜ਼ਾਰੋ ਕਤਾਰ ਰੋ ਰਹੀ ਹੈ ਤੇ ਬਾਰ-ਬਾਰ ਨਾ ਸ਼ੇਰ ਦੀ ਖੱਲ ਤੇ ਹੱਥ ਫੇਰ ਰਹੀ ਆ। ਜਿਹੜੀ ਉਹਨੇ ਜੈਕਟ ਪਾਈ ਸੀ ਨਾ, ਉੱਥੇ ਹੱਥ ਵੀ ਫੇਰੀ ਜਾ ਰਹੀ ਤੇ ਰੋਈ ਵੀ ਜਾ ਰਹੀ ਹੈ। ਉਹਦੇ ਨਾਲ ਜਿਹੜੇ ਆਏ ਉਹਨਾਂ ਪੁੱਛਿਆ ਕਿ ਤੂੰ ਉਹਦੇ ਨਾਲ ਇੰਨਾ ਪਿਆਰ ਕਰਦੀ ਹੈ ਕਿ ਇੰਨੇ ਸਾਲ ਗੁਜ਼ਰ ਗਏ ਨੇ ਤੇ ਤੇਰੀ ਉਹਦੀ ਯਾਦ ਮਦਮ ਨਹੀਂ ਹੋਈ ਤੇਰੇ ਦਿਮਾਗ ਚੋਂ ਅਜੇ? ਉਹਨੇ ਆਖਿਆ ਮੇਰੇ ਰੋਣ ਦੀ ਵਜ੍ਹਾ ਦੋ ਵਜੂਹਾਤ ਨੇ ਮੇਰੇ ਰੋਣ ਦੀ ਵਜ੍ਹਾ। ਪਹਿਲੀ ਵਜ੍ਹਾ ਤੇ ਇਹ ਵੇ ਕਿ ਮੈਂ ਉਹਦੇ ਨਾਲ ਬਹੁਤ ਪਿਆਰ ਕਰਦੀ ਹਾਂ, ਬਹੁਤ ਜ਼ਿਆਦਾ। ਲੇਕਿਨ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਜਦੋਂ ਮੁਸ਼ਕਲ ਪਈ ਹੈ ਨਾ, ਬਜਾਏ ਮੈਨੂੰ ਬਚਾਉਣ ਦੇ, ਉਹਨੇ ਮੈਨੂੰ ਸ਼ੇਰਾਂ ਅੱਗੇ ਧੱਕਾ ਦੇ ਦਿੱਤਾ। ਉਹਨੇ ਕਿਹਾ ਜਿਹੜਾ ਉਹਨੇ ਮੇਰਾ ਤਬਾਰ ਤੋੜਿਆ, ਤਮਾਦ ਤੋੜਿਆ, ਮੈਨੂੰ ਹੋਰ ਰਵਾਉਂਦਾ ਹੈ। ਉਹਨੇ ਕਿਹਾ ਮੈਂ ਉਹਦੇ ਨਾਲ ਇੰਨਾ ਪਿਆਰ ਕਰਦੀ ਹਾਂ, ਕਦੀ ਮੈਨੂੰ ਕਹਿੰਦਾ ਨਾ ਕਿ ਮੇਰੀ ਜਾਨ ਬਚਾਉਣ ਦੀ ਖਾਤਰ ਇਹਨਾਂ ਸ਼ੇਰਾਂ ਦੇ ਅੱਗੇ ਲੰਮਿਆਂ ਪੈ ਜਾ, ਤੇ ਮੈਂ ਉਹਨਾਂ ਸ਼ੇਰਾਂ ਦੇ ਅੱਗੇ ਲੰਮਿਆਂ ਪੈ ਜਾਣਾ ਸੀ। ਮੈਨੂੰ ਪਿਆਰਾ ਹੀ ਐਡਾ ਸੀ ਕਿ ਮੈਂ ਜਾਨ ਕੁਰਬਾਨ ਕਰ ਦੇਣੀ ਸੀ। ਲੇਕਿਨ ਉਹਨੇ ਮੈਨੂੰ ਧੱਕਾ ਦਿੱਤਾ ਹੈ, ਜਿਹੜਾ ਮੇਰਾ ਤਮਾਦ ਟੁੱਟਿਆ ਨਾ, ਜਿਹੜੀ ਮੈਨੂੰ ਤਕਲੀਫ ਪਹੁੰਚੀ ਹੈ। ਇੱਕ ਤੇ ਮੈਂ ਉਹਦੇ ਨਾਲ ਪਿਆਰ ਕਰਦੀ ਹਾਂ, ਮੈਨੂੰ ਉਹ ਟੁਰ ਗਿਆ ਮੇਰੀ ਜ਼ਿੰਦਗੀ 'ਚੋਂ, ਮੈਨੂੰ ਇਹ ਦੁੱਖ। ਉਹਨੇ ਕਿਹਾ ਸਭ ਤੋਂ ਵੱਡਾ ਦੁੱਖ ਇਹ ਵੇ ਕਿ ਮੇਰੇ ਤਮਾਦ ਨੂੰ ਠੇਸ ਪਹੁੰਚੀ। ਠੀਕ ਹੈ, ਉਹਨੇ ਮੈਨੂੰ ਧੱਕਾ ਦੇ ਦਿੱਤਾ। ਕਾਸ਼ ਉਹ ਮੈਨੂੰ ਕਹਿੰਦਾ ਅੱਗੇ ਲੰਮਾ ਪੈ ਜਾ ਸ਼ੇਰਾਂ ਦੇ, ਮੈਂ ਲੰਮਾ ਪੈ ਜਾਣਾ ਸੀ। ਤੇ ਫਿਰ ਉਹ ਜਦੋਂ ਸ਼ੇਰ ਦੀ ਖੱਲ ਤੇ ਹੱਥ ਫੇਰ ਰਹੀ ਸੀ ਤੇ ਉਹਨੇ ਆਖਿਆ ਗੱਲ ਸੁਣੋ। ਜਦੋਂ ਸਭ ਤੋਂ ਪਹਿਲਾਂ ਸ਼ਿਕਾਰੀਆਂ ਨੇ ਘੇਰਿਆ ਨਾ ਸ਼ੇਰਨੀ ਨੂੰ, ਉਹਨੂੰ ਫੈਰ ਮਾਰਨ ਲੱਗੇ ਹਨ ਤੇ ਸ਼ੇਰ ਅੱਗੇ ਆ ਗਿਆ ਸੀ। ਉਹਨੇ ਕਿਹਾ ਕੀ ਹੋਇਆ? ਜੋ ਦਰਿੰਦਾ ਸੀ, ਆਦਮਖੋਰ ਸ਼ੇਰ ਸੀ, ਅਕਲੋ ਸ਼ੌਰ ਤੋਂ ਬੇਗਾਨਾ ਸੀ। ਉਹਨੇ ਕਿਹਾ ਲੇਕਿਨ ਉਹਨੂੰ ਇਹ ਪਤਾ ਸੀ ਕਿ ਇਹ ਮੇਰੀ ਫੀਮੇਲ ਹੈ, ਮੇਰੀ ਬੇਗਮ ਹੈ। ਠੀਕ ਹੈ, ਉਹਨੇ ਆਖਿਆ ਉਹਨੇ ਪਹਿਲਾਂ ਹੋ ਕੇ ਅੱਗੇ ਹੋ ਕੇ ਉਹਨੇ ਗੋਲੀ ਖਾਧੀ ਪਹਿਲਾਂ, ਯਾਨੀ ਕਿ ਉਹਨੇ ਸਾਹਮਣੇ ਖਲੋ ਕੇ ਗੋਲੀ ਖਾਧੀ ਹੈ। ਉਹਨੇ ਕਿਹਾ ਭਾਵੇਂ ਉਹ ਜਾਨਵਰ ਸੀ, ਭਾਵੇਂ ਉਹ ਸ਼ੇਰ ਸੀ, ਭਾਵੇਂ ਉਹ ਆਦਮਖੋਰ ਸੀ, ਦਰਿੰਦਾ ਸੀ, ਜੋ ਵੀ ਸੀ, ਪਰ ਹੈ ਉਹ ਨਰ ਸੀ। ਅੱਜ ਤਾਂ ਮੈਂ ਕੋਟ ਪਾਇਆ, ਹੈ ਉਹ ਨਰ ਸੀ। ਤੇ ਮੇਰਾ ਗੱਲ ਸੁਣਾਉਣ ਦਾ ਤੁਹਾਨੂੰ ਇੱਕੋ ਹੀ ਮਕਸਦ ਹੈ ਕਿ ਤੁਸੀਂ ਵੀ ਨਰ ਬਣੋ। ਅਗਰ ਤੁਹਾਡੇ ਜ਼ਿੰਮੇ ਕੋਈ ਵੀ ਇਹੋ ਜਿਹੀ ਜ਼ਿੰਮੇਦਾਰੀ ਹੈ, ਤੁਹਾਡੀ ਮਾਂ ਹੈ, ਬੇਟੀ ਹੈ, ਭੈਣ ਹੈ, ਬੀਵੀ ਹੈ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਨਰ ਹੀ ਰਹੋ। ਹਮੇਸ਼ਾ ਉਹਦੀ ਤਕਲੀਫ ਨੂੰ ਆਪਣੇ ਤੇ ਸਵੋ। ਇਹ ਇੱਕ ਸੱਚੀ ਕਹਾਣੀ ਹੈ, ਮੈਂ ਕਿਤਾਬ 'ਚੋਂ ਪੜ੍ਹੀ ਸੀ, ਮੈਨੂੰ ਅੱਜ ਵੀ ਯਾਦ ਹੈ। ਤੇ ਇਹ ਮੇਰੇ ਦਿਮਾਗ 'ਚੋਂ ਕਦੀ ਗਈ ਨਹੀਂ, ਨਾ ਜਾਂਦੀ ਹੈ ਇਹ, ਕਿਉਂਕਿ ਜਦੋਂ ਮੈਂ ਪੜ੍ਹੀ ਹੈ, ਬਾਰ-ਬਾਰ ਮੈਂ ਪੜ੍ਹੀ ਹੈ, ਯਕੀਨ ਕਰਿਆ ਜੇ। ਕਦੀ ਕਦੀ ਮੈਨੂੰ ਇੰਝ ਲੱਗਦਾ ਹੈ ਕਿ ਜਦੋਂ ਇਹ ਵਾਕਿਆ ਹੋਇਆ ਨਾ, ਉਦੋਂ ਮੈਂ ਉੱਥੇ ਮੌਜੂਦ ਸਾਂ। ਕਦੀ ਕਦੀ ਮੈਨੂੰ ਮਹਿਸੂਸ ਹੁੰਦਾ ਇਸ ਤਰ੍ਹਾਂ। ਬਹੁਤ ਸ਼ੁਕਰੀਆ ਜੀ, ਤੁਸੀਂ ਮੇਰੇ ਚੈਨਲ ਨੂੰ ਵੇਖਦੇ ਹੋ, ਸਪੋਰਟ ਕਰਦੇ ਹੋ। ਸ਼ਾਦ ਰਹੋ, ਆਬਾਦ ਰਹੋ।